ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਕਿ ਬਲਦੇ ਕਸ਼ਮੀਰ ਦੀ ਅੱਗ ਹੁਣ ਉੱਤਰੀ ਪੂਰਬੀ ਭਾਰਤ ਵਿੱਚ ਵੀ ਲੱਗੀ। ਮੋਦੀ ਨੂੰ ਬਹੁਤ-ਬਹੁਤ ਮੁਬਾਰਕਾਂ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਰਿਆਂ ਨੇ ਸਾਂਝੇ ਕੀਤੇ ਨੇ ਤੇ ਆਸ ਕਰਦੇ ਹਾਂ ਤੁਹਾਨੂੰ ਇਹ ਸਭ ਪਸੰਦ ਆਇਆ ਹੋਵੇਗਾ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਅੱਜ ਦਾ ਥਰਡ ਵਾਲਾ ਟੌਪਿਕ ਹੈ ਉਸ ਉੱਪਰ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੀ ਸਿਆਸਤ 'ਚ ਇੱਕ ਪਾਸੇ ਜ਼ੁਲਮ ਦੀ ਸਿਆਸਤ ਜਿਹਨੂੰ ਸਟੇਟ ਔਰ ਉਹਨਾਂ ਦੇ ਅੱਗੋਂ ਜਿਹੜੇ ਪ੍ਰਾਂਤਾਂ ਦੇ ਵਿੱਚ ਬੈਠੇ ਅਧਿਕਾਰੀ ਨੇ, ਇਲੈਕਟਡ ਅਫੀਸ਼ੀਅਲ ਨੇ ਜੀ, ਉਹ ਬੜੇ ਜ਼ਾਲਮਾਨਾ ਅੰਦਾਜ਼ ਦੇ ਵਿੱਚ ਲਾਗੂ ਕਰ ਰਹੇ ਨੇ। ਉਹ ਦੁੱਖ ਦੀਆਂ ਖਬਰਾਂ ਵੀ ਹੁੰਦੀਆਂ ਔਰ ਕਿਤੇ ਬੇਬਸੀ ਵੀ ਨਜ਼ਰ ਆਉਂਦੀ ਹੈ। ਕਸ਼ਮੀਰੀਆਂ ਦੇ ਮਾਮਲੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬੇਬਸੀ ਜਿਹੜੀ ਹੈ ਉਹੀ ਫੁੱਟ ਕੇ ਪੈਂਦੀ ਹੈ ਜੀ। ਪਰ ਕਦੇ ਕਦੇ ਤੁਹਾਨੂੰ ਉਸ 'ਚੋਂ ਕੋਈ ਐਂਟਰਟੇਨਮੈਂਟ ਦਾ ਐਲੀਮੈਂਟ ਵੀ ਨਜ਼ਰ ਆਉਂਦਾ ਹੈ। ਹੁਣ ਜਦੋਂ ਨਰਿੰਦਰ ਮੋਦੀ ਪਲਾਸਟਿਕ ਸਰਜਨਸ ਦੇ ਇਕੱਠ ਦੇ ਵਿੱਚ ਇਹ ਕਹਿੰਦਾ ਹੈ ਕਿ ਪਲਾਸਟਿਕ ਸਰਜਰੀ ਜਿਹੜੀ ਤੁਸੀਂ ਅੱਜ ਕਰਦੇ ਹੋ ਇਹ ਤਾਂ ਸਾਡੇ ਭਾਰਤ ਦੇ ਵਿੱਚ ਸੀ। ਦੇਖੋ ਕਿਵੇਂ ਗਣੇਸ਼ ਜਿਸ ਨੂੰ ਉਹਦੇ ਪਿਓ ਸ਼ਿਵ ਜੀ ਨੇ ਉਹਦਾ ਸਿਰ ਵੱਢ ਦਿੱਤਾ ਹੈ, ਉਸ ਦੇ ਉੱਤੇ ਫਿਰ ਜਦੋਂ ਪਾਰਬਤੀ ਨੇ ਰੁਦਨ ਕੀਤਾ ਤੇ ਪਲਾਸਟਿਕ ਸਰਜਨਾਂ ਨੇ ਹਾਥੀ ਦਾ ਸਿਰ ਉਹਦੇ ਤੇ ਲਾ ਦਿੱਤਾ। ਗਣੇਸ਼ ਦਾ ਜਿਹੜਾ ਹਾਥੀ ਦਾ ਸਿਰ ਹੈ ਇਹ ਸਾਡੀ ਉਸ ਜ਼ਮਾਨੇ ਦੀ ਪਲਾਸਟਿਕ ਸਰਜਰੀ ਸੀ। ਫਿਰ ਜੈਨੇਟਿਕਸ ਦੀ ਕਾਨਫਰੰਸ 'ਚ ਜਿੱਥੇ ਕਿ ਸਾਇੰਸਦਾਨ ਵਿਗਿਆਨੀ ਬੈਠੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਹੈਲਥ ਮਿਨਿਸਟਰ ਆ ਕੇ ਕਹਿੰਦਾ ਕਿ ਇਹ ਜਿਹੜਾ ਅੱਜ ਤੁਸੀਂ ਮਾੜਾ ਮੋਟਾ ਕੁਛ ਆਉਂਦਾ ਤੁਹਾਨੂੰ ਕੁਛ ਕਰਦੇ ਹੋ ਇਹਦੇ ਜਨਮਦਾਤਾ ਤੇ ਅਸੀਂ ਹੈ ਕਿ ਵੀ ਇਹ ਤੁਸੀਂ ਟੈਸਟ ਟਿਊਬ ਬੇਬੀਜ਼ ਜਾਂ ਦੂਸਰੇ ਦੀ ਗੱਲ ਕਰਦੇ ਹੋ। ਇਹ ਤਾਂ ਕੌਰਵ 100 ਭਰਾ ਕਿਵੇਂ ਸੀ ਕਿਉਂਕਿ ਉਸ ਜ਼ਮਾਨੇ 'ਚ ਸਾਡੀ ਟੈਕਨੋਲੋਜੀ ਇੰਨੀ ਐਡਵਾਂਸ ਸੀ ਕਿ ਗਮਲਿਆਂ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਬੱਚੇ ਉਗਾਏ। 100 ਗਮਲੇ ਰੱਖੇ, ਉਹਦੇ 'ਚ ਉਹਨਾਂ ਨੇ ਪਹਿਲਾਂ ਹੀ ਤਿਆਰ ਕਰਕੇ ਉਹਨਾਂ ਦਾ ਰੱਖਿਆ ਸੀ ਕੰਮ, ਉਹਨਾਂ 'ਚੋਂ ਨਿਕਲੇ। ਫਿਰ ਐਸੇ ਵੀ ਨੇ ਜਿਹੜੇ ਇਹ ਕਹਿਣਗੇ ਕਿ ਜੀ ਇਹ ਜਦੋਂ ਅਜੇ ਸਾਇੰਸ ਬਣੀ ਵੀ ਨਹੀਂ ਸੀ ਤੇ ਸਾਡੇ ਜਿਹੜੇ ਵੱਡੇ ਵਡੇਰੇ ਨੇ ਉਹਨਾਂ ਨੇ ਤਾਂ ਸਭ ਕੁਝ ਗਿਣਿਆ ਹੋਇਆ ਸੀ ਕਿ ਬ੍ਰਹਿਮੰਡ ਦੇ ਵਿੱਚ ਕਿੰਨੇ ਤਾਰੇ ਸਿਆਰੇ ਨੇ ਔਰ ਜੋਤਿਸ਼ ਕੁੰਡਲੀਆਂ ਅਸੀਂ ਉੱਥੋਂ ਹੀ ਲਿਆਏ। ਭ੍ਰਿਗੂ ਜਿਹੜਾ ਜਿਹਨੇ ਭ੍ਰਿਗੂ ਸੰਹਿਤਾ ਦਿੱਤੀ ਉਹਨੇ ਤਾਂ ਜਿਹੜਾ ਦੁਨੀਆ 'ਚ ਅਜੇ ਜੰਮਣੇ ਨੇ ਹਜ਼ਾਰਾਂ ਸਾਲ ਬਾਅਦ ਵੀ ਉਹਨਾਂ ਦੀ ਵੀ ਕਿਸਮਤ ਦੀਆਂ ਕੁੰਡਲੀਆਂ ਬਣਾਈਆਂ ਹੋਈਆਂ ਔਰ ਹੁਸ਼ਿਆਰਪੁਰ ਦੇ ਵਿੱਚ ਅਜੇ ਵੀ ਉਹਨਾਂ ਦਾ ਇੱਕ ਬੈਠਾ ਕੁਝ ਕਾਗਜ਼ ਰੱਖ ਕੇ ਕਿ ਜੀ ਕਹਿੰਦੇ ਕੁਝ ਗਵਾਚੀਆਂ ਹੋਈਆਂ ਨੇ। ਫਿਰ ਤੁਸੀਂ ਇਹ ਗੱਲ ਅਸੀਂ ਵੀ ਸੁਣਦੇ ਰਹੇ ਕਿ ਜੀ ਬਹੁਤ ਸਾਰਾ ਜਿਹੜਾ ਜੋ ਤਰੱਕੀ ਵੈਸਟ ਨੇ ਕੀਤੀ ਹੈ ਸਾਡੇ ਵੇਦਾਂ 'ਚ, ਅਸਲ 'ਚ ਵੇਦ ਲੈ ਗਏ ਸਾਰੇ ਜਰਮਨ ਵਾਲੇ, ਜਰਮਨ ਤੋਂ ਅਮਰੀਕਾ, ਉਹ ਸਾਡੇ ਵੇਦ ਪੜ੍ਹ ਕੇ ਜਿਹੜਾ ਉਹ ਕਰ ਰਹੇ ਨੇ। ਜੇ ਜਹਾਜ਼ਾਂ ਦੀ ਗੱਲ ਚੱਲੀ, ਵਿਚਾਰੇ ਰਾਈਟ ਬ੍ਰਦਰਸ ਇੱਥੇ ਸਾਊਥ ਕੈਰੋਲਾਈਨਾ ਵਾਲੇ ਉਹਨਾਂ ਨੇ ਜਹਾਜ਼ ਕੱਢਿਆ। ਉਹ ਕਹਿੰਦੇ ਤੁਸੀਂ ਕਿੱਥੋਂ ਕੱਢਤਾ? ਸਾਡੇ ਰਾਮਚੰਦਰ ਜੀ ਜਿਹੜੇ ਨੇ ਉਹ ਸ਼੍ਰੀਲੰਕਾ ਤੋਂ ਅਯੁੱਧਿਆ ਜਿਹੜਾ ਵਿਮਾਨ 'ਚ ਹੀ ਆਏ ਸੀ। ਉਹਨੂੰ ਪੁਸ਼ਪਰ ਕੇ ਕੀ ਉਹਦਾ ਨਾਂ ਸੀ, ਉਹਦੇ ਤੇ ਆਏ। ਉਦੋਂ ਸਾਡੇ ਕੋਲ ਜਹਾਜ਼ ਦੀ ਟੈਕਨੋਲੋਜੀ ਸੀ। ਫਿਰ ਮਿਸਾਈਲ ਮੈਨ ਇਹਨਾਂ ਦੇ ਕੋਈ ਵਿਚਾਰੇ ਟੈਕਨੋਲੋਜੀ ਨਿਊਕਲੀਅਰ ਦੀ, ਉਹ ਕਹਿੰਦੇ ਲਓ ਇਹ ਤੁਸੀਂ ਮਹਾਭਾਰਤ ਨਹੀਂ ਪੜ੍ਹਿਆ ਜਦੋਂ ਅਰਜਨ ਛੱਡਦਾ ਸੀ ਜਿੱਥੇ ਤੀਰ ਡਿੱਗਦਾ ਸੀ ਜਾ ਕੇ ਉੱਥੇ ਅੱਗ ਲੱਗ ਜਾਂਦੀ ਸੀ, ਇਹ ਮਿਸਾਈਲਾਂ ਹੀ ਸੀ, ਇਹ ਤਾਂ ਸਾਡੀਆਂ ਕੱਢੀਆਂ ਹੋਈਆਂ ਨੇ। ਸੋ ਇਸੇ ਤਰ੍ਹਾਂ ਹੈਲਥ ਦੇ ਮਾਮਲੇ 'ਚ ਪਿੱਛੇ ਜੇ ਸੀ ਕਿ ਜੀ ਨਿਊਕਲੀਅਰ ਜੰਗ ਤੋਂ ਘਬਰਾਉਣ ਦੀ ਲੋੜ ਹੀ ਨਹੀਂ ਹੈ। ਤੁਸੀਂ ਜਿਹੜਾ ਆਪਣੇ ਗੋਹੇ ਦਾ ਜਿਹੜਾ ਗੋਹਾ ਹੈ ਸਾਰੇ ਸਰੀਰ ਤੇ ਮਲ ਲਓ, ਉਹ ਨਿਊਕਲੀਅਰ ਦੇ ਜਿਹੜੇ ਰੇਡੀਏਸ਼ਨ ਹੈ ਉਹਨੂੰ ਵੈਸੇ ਹੀ ਪਾਸੇ ਕਰ ਦਿੰਦਾ। ਘਰ ਜਿਹੜੇ ਨੇ ਗੋਹੇ ਦੇ ਬਣਾਓ ਸਾਰੇ, ਇਹ ਲੈਂਟਰਾਂ ਵਿੱਚੋਂ ਨਹੀਂ ਇਹ ਵੜ ਜਾਣਾ ਨਿਊਕਲੀਅਰ ਆ ਕੇ ਔਰ ਤੁਹਾਨੂੰ ਉਹਦੀ ਲੋੜ ਹੀ ਨਹੀਂ। ਔਰ ਜਿਹੜਾ ਹੁਣ ਗਾਂ ਦੇ ਜਿਹਨੂੰ ਪੰਚ ਗਵਿਆ ਕਹਿੰਦੇ ਨੇ, ਗਾਂ ਦਾ ਮੂਤਰ ਵੀ ਪੀਣ ਦਾ ਉਹਨੂੰ ਮਾਰਕੀਟ ਕੀਤਾ ਹੋਇਆ ਉਹਨਾਂ ਦੇ ਪੋਸਟ ਆਫਿਸਿਸ ਦੂਜੇ ਵੇਚਦੇ ਨੇ। ਲੇਕਿਨ ਅੱਜ ਜਿਹੜੀ ਖਬਰ ਨੇ ਥੋੜ੍ਹਾ ਜਿਹਾ ਇਹ ਐਂਟਰਟੇਨਮੈਂਟ ਵੀ ਹੈ ਪਰ ਮੈਂ ਸਮਝਦਾ ਵੀ ਇਹਦੇ 'ਚ ਕੋਈ ਹਰਜ ਵੀ ਨਹੀਂ ਇਹ ਟਰਾਈ ਕਰਨ 'ਚ। ਅੱਜ ਬੀਜੇਪੀ ਦਾ ਇੱਕ ਮੈਂਬਰ ਪਾਰਲੀਮੈਂਟ ਨੇ ਕਿਹਾ, ਉਹਨੇ ਕਿਹਾ ਕਿ ਵੀ ਜਿਹੜੀ ਸੰਸਕ੍ਰਿਤ ਜ਼ਬਾਨ ਹੈ ਜੇ ਤੁਸੀਂ ਉਹ ਬੋਲੋ, ਸਪੀਕਿੰਗ ਸੰਸਕ੍ਰਿਤ ਪ੍ਰੀਵੈਂਟਸ ਡਾਇਬਟੀਜ਼ ਐਂਡ ਕੋਲੈਸਟਰੋਲ। ਹੁਣ ਹਕੀਕਤ ਇਹ ਹੈ ਕਿ ਜਿਹੜੀ ਲਾਸਟ ਸੈਂਸਸ ਇਹਨਾਂ ਦੀ ਹੋਈ ਉਹਦੇ 'ਚ ਭਾਰਤ ਦੇ ਵਿੱਚ ਕੁੱਲ 5000 ਬੰਦੇ ਨੇ ਆਪਣੀ ਮਦਰ ਟੰਗ ਸੰਸਕ੍ਰਿਤ ਲਿਖਵਾਈ ਹੈ। ਸਿਰਫ ਭਾਰਤ ਦੇ ਵਿੱਚ 5000। ਉਹ ਵੀ ਇੱਕ ਕੇਰਲਾ ਦੇ ਵਿੱਚ ਇੱਕ
ਖਿੱਤਾ ਹੈ ਜਿੱਥੋਂ ਦੇ ਪੁਜਾਰੀ ਬਣਦੇ ਨੇ, ਉੱਥੋਂ ਦੇ ਹੀ ਬ੍ਰਾਹਮਣ ਜਿਹੜੇ ਨੇ ਸਾਰਸਵਤ ਬ੍ਰਾਹਮਣ ਨੇ ਬਹੁਤ ਸਾਰੇ, ਨੰਬੂਦਰੀ, ਜੀ ਔਰ ਉਹ ਜਿਹੜੇ ਨੇ ਉਹ ਜਗਨਨਾਥਪੁਰੀ ਦੇ ਮੰਦਿਰ ਹੋਣ ਉਹਨਾਂ 'ਚ ਵੀ ਉਹ ਪੰਡਤ ਹੀ ਜਾ ਸਕਦੇ ਨੇ, ਉਹਨਾਂ ਨੂੰ ਹੀ ਸਦੀਆਂ ਤੋਂ ਉੱਥੇ ਜਾਂਦੇ ਨੇ। ਪਸ਼ੂਪਤੀ ਮੰਦਿਰ ਹੈ ਕਾਠਮੰਡੂ ਨੇਪਾਲ ਦੇ ਵਿੱਚ, ਉੱਥੇ ਵੀ ਜਿਹੜੇ ਪੁਜਾਰੀ ਨੇ ਉੱਥੋਂ ਹੀ ਆਉਂਦੇ ਨੇ। ਸੋ ਉਹਨਾਂ ਦੀ ਰੋਟੀ ਰੋਜ਼ੀ ਵੀ ਹੈ ਤੇ ਉਹਨਾਂ ਨੇ ਸੰਸਕ੍ਰਿਤੀ ਪੜ੍ਹਨੀ ਹੈ, ਸੰਸਕ੍ਰਿਤ 'ਚ ਮੰਤਰ ਸਿਰਫ 5000 ਪੰਡਤ ਜਿਹੜੇ ਨੇ 5000 ਬੰਦਿਆਂ ਨੇ ਆਪਣੀ ਮਦਰ ਟੰਗ ਜਿਹੜੀ ਆ ਉਹ ਸੰਸਕ੍ਰਿਤ ਲਿਖਵਾਈ ਹੋਈ ਹੈ। ਪਰ ਇਹ ਜਿਹੜੇ ਵਜ਼ੀਰ ਸਾਹਿਬ ਨੇ ਬੀਜੇਪੀ ਦੇ ਐਮਪੀ, ਇਹਨਾਂ ਦਾ ਗਣੇਸ਼ ਸਿੰਘ ਨਾਂ ਹੈ ਔਰ ਉਹਨਾਂ ਨੇ ਥਰਸਡੇ ਹੀ ਕਲੇਮਡ। ਔਰ ਤੁਸੀਂ ਦੇਖੋ ਜਿਹੜਾ ਇੱਕ ਤਾਂ ਚਲੋ ਸੰਸਕ੍ਰਿਤ ਬੋਲਣ ਨਾਲ ਕੋਲੈਸਟਰੋਲ ਵੀ ਖਤਮ ਹੋ ਜਾਂਦਾ ਹੈ ਔਰ ਡਾਇਬਟੀਜ਼ ਵੀ ਖਤਮ ਹੋ ਜਾਂਦੀ ਹੈ। ਹੁਣ ਉਹਦਾ ਜੇ ਤਾਂ ਉਹ ਹਵਾਲਾ ਦੇ ਕਿ ਜੀ ਇਹ ਕਿੱਥੋਂ ਆਇਆ, ਪਰ ਹਾਲਾਂ ਡਾਇਬਟੀਜ਼ ਨਾਂ ਦੀ ਜਿਹੜੀ ਰੈਕਗਨੀਸ਼ਨ ਥੋੜਾ ਬਹੁਤ ਮੈਂ ਵੀ ਉੱਥੋਂ ਦੀ ਮੈਡੀਸਨ ਬਾਰੇ ਵਾਕਿਫ ਹਾਂ। ਜਿਹੜਾ ਇੰਡੀਅਨ ਸਿਸਟਮ ਆਫ ਮੈਡੀਸਨ ਹੈ ਉਹਦੇ 'ਚ ਡਾਇਬਟੀਜ਼ ਦੇ ਲਈ ਲਫ਼ਜ਼ ਹੈ ਮਧੂਮੇਹ, ਸੰਸਕ੍ਰਿਤ ਦਾ ਲਫ਼ਜ਼ ਹੈ ਮਧੂ, ਸ਼ਹਿਦ ਨੂੰ ਕਹਿੰਦੇ ਨੇ, ਹਨੀ ਨੂੰ। ਔਰ ਉਹਦੇ ਜਿਹੜੀਆਂ ਉਹਦਾ ਡਾਇਗਨੋਸਿਸ ਸੀ, ਹੁਣ ਤਾਂ ਡਾਇਬਟੀਜ਼ ਤੁਹਾਨੂੰ ਘਰ ਦੇ ਵਿੱਚ ਹੀ ਹੁੰਦਾ ਹੈ ਕਿ ਵੀ ਤੁਸੀਂ ਜਿਹੜਾ ਉਹ ਸਟਿਕਸ ਨੇ ਉਹ ਦੇਖ ਲੈਂਦੇ ਹੋ। ਤੇ ਜਿਹੜਾ ਉਹਨਾਂ ਨੇ ਮਧੂਮੇਹ, ਉਹਨਾਂ ਨੂੰ ਇੰਨਾ ਕੁ ਪਤਾ ਸੀ। ਔਰ ਇਹ ਜਿਹੜਾ ਉਹਨਾਂ ਦਾ ਪਹਿਲਾ ਫਿਜ਼ੀਸ਼ੀਅਨ ਹੋਇਆ ਹੈ ਚਰਕ, ਉਹਦਾ ਨਾਂ ਹੈ, ਔਰ ਜਦੋਂ ਪਹਿਲਾਂ ਉਹ ਬਣਾਉਂਦੇ ਨੇ ਫੋੜਿਆਂ ਨੂੰ ਚੀਰੇ ਦੇਣ ਵਾਲਾ ਸੁਸ਼ਰਤ। ਸੋ ਚਰਕ ਸੰਹਿਤਾ ਉਹਦਾ ਇੱਕ ਵੋਲਿਊਮ ਹੈ ਜਿਹਦੇ 'ਚ ਉਹਨੇ ਕੀਤਾ। ਸੋ ਉਹਦੇ 'ਚ ਉਹਨੇ ਮਧੂਮੇਹ ਦਾ ਜ਼ਿਕਰ ਕੀਤਾ, ਇਹ ਕਹਿ ਕੇ ਉਹਨੇ ਕਿਹਾ ਜੀ ਇਹ ਜਿਹੜਾ ਕੁਛ ਹੈ ਐਸਾ, ਪਰ ਉਹਦਾ ਡਾਇਗਨੋਸਿਸ ਇਹ ਹੈ ਵੀ ਜਦੋਂ ਬੰਦਾ ਪਿਸ਼ਾਬ ਕਰਦਾ ਹੈ, ਯੂਰੀਨੇਟ ਕਰਦਾ ਹੈ, ਜੇ ਉੱਥੇ ਕੀੜੀਆਂ ਆ ਜਾਣ ਤੇ ਸਮਝੋ ਕਿ ਇਹ ਮਧੂਮੇਹ ਬਿਮਾਰੀ ਦਾ ਸ਼ਿਕਾਰ ਹੈ ਜੀ। ਸੋ ਹੁਣ ਪਹਿਲਾਂ ਤਾਂ ਇੱਥੇ ਇਹ ਫਲਸ਼ ਪੱਟੋ, ਪਹਿਲਾਂ ਤਾਂ ਮਿੱਟੀ 'ਚ ਜਾ ਕੇ ਦੇਖੋ, ਇੱਥੇ ਤਾਂ ਫਾਈਨ ਕਰ ਦੇਣਗੇ, ਚੁੱਕ ਕੇ ਲੈ ਜਾਣਗੇ। ਫਿਰ ਤੁਸੀਂ ਦੇਖੋ ਵੀ ਉਹ ਕੀੜੀਆਂ 'ਚੋਂ ਮਧੂਮੇਹ ਆਣਾ, ਇਹ ਡਾਇਗਨੋਸਿਸ ਹੈ। ਪਰ ਉਹ ਤਾਂ ਜਦੋਂ ਚਰਕ ਨੇ ਇਹ ਗੱਲ ਲਿਖੀ ਤਾਂ ਸਾਰੇ ਹੀ ਸੰਸਕ੍ਰਿਤ ਬੋਲਣ ਵਾਲੇ ਸੀ, ਮਧੂਮੇਹ ਤਾਂ ਹੋਣਾ ਹੀ ਨਹੀਂ ਸੀ ਚਾਹੀਦਾ, ਕਿਉਂਕਿ ਸੰਸਕ੍ਰਿਤ ਬੋਲਣ ਨਾਲ ਡਾਇਬਟੀਜ਼ ਜਿਹੜੀ ਆ ਖਤਮ ਹੋ ਜਾਂਦਾ। ਉਹਨੇ ਇਹ ਕਿਹਾ ਕਿ ਵੀ ਹੁਣ ਇਸੇ ਲਈ ਉਹਨਾਂ ਨੇ ਕਿਹਾ ਵੀ ਜੇ ਤਾਂ ਹੁਣ ਚਰਕ ਦਾ ਹਵਾਲਾ ਦਿੱਤਾ ਤਾਂ ਉਹਨਾਂ ਨੇ ਦੂਜਿਆਂ ਨੇ ਕੀੜੀਆਂ ਵਾਲੀ ਗੱਲ ਕੱਢ ਲੈਣੀ ਹੈ ਕਿ ਭਾਈ ਤੁਹਾਡਾ ਇਲਾਜ ਕਿੱਥੋਂ ਸੀ, ਉਹ ਤਾਂ ਕੀੜੀਆਂ ਆ ਜਾਂਦੀਆਂ ਜਿੱਥੇ ਤੁਸੀਂ ਪਿਸ਼ਾਬ ਕਰਦੇ ਹੋ ਮਧੂਮੇਹ ਵਾਲੇ। ਹੁਣ ਇਹ ਕਹਿ ਰਿਹਾ ਮੈਂਬਰ ਪਾਰਲੀਮੈਂਟ ਇਲੈਕਟਿਡ, ਕੋਈ ਮਾੜਾ ਮੋਟਾ ਮੰਦਰ ਦਾ ਪੰਡਤ ਨਹੀਂ ਹੈ। ਬੀਜੇਪੀ ਐਮਪੀ ਗਣੇਸ਼ ਸਿੰਘ on Thursday claimed that as per a research done by United States based academic institution, ਇਹ ਰਿਸਰਚ ਅਮਰੀਕਾ 'ਚ ਹੋਈ ਹੈ, ਕਿਹੜੀ ਇੰਸਟੀਚਿਊਟ ਉਹਦਾ ਨਾਂ ਨਹੀਂ ਦਿੱਤਾ ਕਿਉਂਕਿ ਅਗਲਾ ਨੇ ਲੱਭ ਲੈਣਾ ਕਿ US based academic institution speaking Sanskrit language on a daily basis, ਰੋਜ਼ ਬੋਲਣੀ ਪਏਗੀ ਸਵੇਰ ਤੋਂ ਸ਼ਾਮ ਤੱਕ, boosts the nervous system and keeps diabetes and cholesterol at bay। ਹੁਣ ਨਾ ਤਾਂ ਨਰਵਸ ਸਿਸਟਮ ਨਾਲ ਤਾਲੁਕ ਹੈ ਕੋਲੈਸਟਰੋਲ ਜਾਂ ਡਾਇਬਟੀਜ਼, ਪਰ ਉਹਨੇ ਕਿਹਾ ਵੀ ਨਰਵਸ ਸਿਸਟਮ ਵੀ ਅਪ। ਸੰਸਕ੍ਰਿਤ ਬੋਲੇ, ਅਮਰੀਕਾ ਦੀ ਇੰਸਟੀਚਿਊਟ ਨੇ ਰਿਸਰਚ ਕੀਤੀ ਹੈ। ਔਰ ਨਾ ਸ਼ਾਇਦ ਨਾ ਤੁਹਾਨੂੰ ਡਾਇਬਟੀਜ਼ ਔਰ ਨਾ ਕੋਲੈਸਟਰੋਲ। ਪਾਰਟਿਸਿਪੇਟਿੰਗ ਇਨ ਏ ਡਿਬੇਟ ਔਨ ਦਾ ਸੰਸਕ੍ਰਿਤ ਯੂਨੀਵਰਸਿਟੀਜ਼ ਬਿੱਲ, ਇਹ ਗੱਲ ਕੋਈ ਕਿਤੇ ਨਹੀਂ ਕਹਿ ਰਿਹਾ, ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ, ਕਿਉਂਕਿ ਇੱਕ ਬਿੱਲ ਪੇਸ਼ ਕੀਤਾ ਉਹਨਾਂ ਨੇ ਕਿ ਜੀ ਸੰਸਕ੍ਰਿਤ ਯੂਨੀਵਰਸਿਟੀਜ਼ ਬਣਾਓ ਦੇਸ਼ ਭਰ 'ਚ। ਹੁਣ ਸਵਾਲ ਤਾਂ ਇਹ ਆਣਾ ਸੀ ਵੀ 5000 ਤੁਹਾਡਾ ਸਿਰਫ ਸਪੀਕਰ ਹੈ, ਚਲੋ ਉੱਥੇ ਬਣਾ ਦਿਓ ਜਾ ਕੇ ਕੇਰਲਾ ਦੇ ਉਸ ਖਿੱਤੇ 'ਚ ਜੇ ਤੁਹਾਨੂੰ ਯੂਨੀਵਰਸਿਟੀ ਦੀ ਲੋੜ ਹੈ। ਪਰ ਉਹ ਤਾਂ ਹੁਣ 1 ਬਿਲੀਅਨ 300 ਮਿਲੀਅਨ ਲੋਕਾਂ ਲਈ ਬਣਾਉਣਾ ਹੈ ਤੇ ਉਹ ਦੱਸਣਗੇ ਕਿ ਵੀ ਡਾਇਬਟੀਜ਼ ਔਰ ਕੋਲੈਸਟਰੋਲ ਦੂਰ ਕਰਨਾ ਸੰਸਕ੍ਰਿਤ, ਇਸੇ ਲਈ ਬੁਲਾਣੀ ਹੈ ਉਹਨਾਂ ਤੋਂ ਕਿ ਇਹ ਠੀਕ ਹੋ ਜਾਏ। ਪਾਰਟਿਸਿਪੇਟਿੰਗ ਇਨ ਏ ਡਿਬੇਟ ਔਨ ਸੰਸਕ੍ਰਿਤ ਯੂਨੀਵਰਸਿਟੀਜ਼ ਬਿੱਲ, ਹੀ ਆਲਸੋ ਕਲੇਮਡ that according to a research by US Space Research Organization NASA, if computer programming is done in Sanskrit, it will be flawless। ਹੁਣ ਲੈ ਲਓ, ਇੱਕ ਤਾਂ ਮੈਡੀਕਲ ਰਿਸਰਚ 'ਚ ਹੋ ਗਿਆ ਕਿ ਸੰਸਕ੍ਰਿਤ ਬੋਲੋ, ਕੋਲੈਸਟਰੋਲ ਵੀ ਗਾਇਬ, ਫਿਰ ਤੁਹਾਨੂੰ ਗੁੱਡ ਕੋਲੈਸਟਰੋਲ ਬੈਡ ਕੋਲੈਸਟਰੋਲ ਬਲੱਡ ਟੈਸਟ ਦੇ ਵਿੱਚ ਪੜਨ ਦੀ ਲੋੜ ਨਹੀਂ, ਔਰ ਉਹ ਵੀ ਗਾਇਬ, ਔਰ ਡਾਇਬਟੀਜ਼ ਵੀ ਗਾਇਬ। ਫਿਰ ਕਹਿੰਦਾ ਨਾਸਾ ਜਿਹੜੀ ਇਹਨਾਂ ਦੀ ਸਪੇਸ, ਉਹਨਾਂ ਨੇ ਕਿਹਾ ਵੀ ਜੇ ਡਾਟਾ ਪ੍ਰੋਗਰਾਮਿੰਗ
ਸੰਸਕ੍ਰਿਤ 'ਚ ਕਰੋ ਤਾਂ ਉਹਦੇ 'ਚ ਕੋਈ ਨੁਕਸ ਹੀ ਨਹੀਂ ਪੈਂਦਾ। ਕਰੋ ਪਹਿਲਾਂ ਨਾਸਾ ਵਾਲਿਆਂ ਦੇ ਸਾਰੇ ਕੰਪਿਊਟਰ ਸੰਸਕ੍ਰਿਤ ਦੇ ਵਿੱਚ ਕਰੋ। ਫਿਰ ਉਹਨੇ ਹੀ ਆਲਸੋ ਕਲੇਮਡ ਅਕੋਰਡਿੰਗ ਟੂ ਰਿਸਰਚ ਬਾਈ US ਨਾਸਾ ਇਫ ਕੰਪਿਊਟਰ ਪ੍ਰੋਗਰਾਮਿੰਗ ਇਜ਼ ਡਨ ਇਨ ਸੰਸਕ੍ਰਿਤ ਇਟ ਵਿਲ ਬੀ ਫਲਾਲੈਸ ਮੋਰ। ਹੁਣ ਅੱਗੇ ਜਦੋਂ ਝੂਠ ਹੀ ਬੋਲਣਾ ਹੈ ਫਿਰ ਐਸਾ ਇਸ ਤੋਂ ਵਧੀਆ ਕੀ ਐਂਟਰਟੇਨਮੈਂਟ ਹੋ ਸਕਦੀ ਹੈ। More than 97% of the languages in the world, including few Islamic languages, are based on Sanskrit. ਉਹ ਕਹਿੰਦਾ ਦੁਨੀਆ 'ਚ ਜਿੰਨੀਆਂ ਜ਼ਬਾਨਾਂ ਨੇ 97%, ਤਿੰਨ ਕਾਹਨੂੰ ਰਹਿਣ ਦੇਣਾ ਸੀ, 100% ਹੀ ਕਹਿ ਦੇਣਾ ਸੀ ਇਸਲਾਮਿਕ ਲੈਂਗੁਏਜ। ਹੁਣ ਇਹ ਕਹਿਣਾ ਚਾਹੁੰਦਾ ਕਿ ਅਰਬੀ ਤੇ ਫਾਰਸੀ ਵੀ ਜਿਹੜੀ ਹੈ ਇਹ ਸੰਸਕ੍ਰਿਤ ਚੋਂ ਹੀ ਨਿਕਲੀ। ਉਹ ਤੁਹਾਡੇ ਵਿਦਨ ਇੰਡੀਆ ਜਿਹੜੀ ਤਮਿਲ ਲੈਂਗੁਏਜ ਹੈ ਉਹਦਾ ਹੀ ਕੋਈ ਸੰਸਕ੍ਰਿਤ ਤੋਂ ਬਿਲਕੁਲ ਉਲਟ ਜਿਹੜੀਆਂ 4 ਲੈਂਗੁਏਜਸ ਸਾਊਥ ਦੀਆਂ ਨੇ, ਤਮਿਲ, ਤੇਲਗੂ, ਕੰਨੜ, ਮਲਿਆਲਮ, ਜਿਨ੍ਹਾਂ ਦਾ ਬੇਸ ਤਮਿਲ ਹੈ, ਉਹਨਾਂ ਨੂੰ ਅਲੱਗ ਤੁਹਾਡੇ ਕਨਸਟੀਟਿਊਸ਼ਨ ਐਜ਼ ਏ ਕਲਾਸਿਕ ਲੈਂਗੁਏਜ ਰੈਕਗਨਾਈਜ਼ ਕੀਤਾ। ਤੁਹਾਡੇ ਤਾਂ ਵਿਦਨ ਕੰਟਰੀ ਸੰਸਕ੍ਰਿਤ ਦਾ ਜਿਹੜੀਆਂ ਠੀਕ ਹੈ, ਜਿਹੜੀਆਂ ਰੀਜਨਲ ਕੁਝ ਲੈਂਗੁਏਜਸ ਨੇ ਉਹਨਾਂ ਦੇ ਸੰਸਕ੍ਰਿਤ ਦੇ ਲਫ਼ਜ਼ ਨੇ, ਜਿਵੇਂ ਯੂਰਪੀਅਨ ਲੈਂਗੁਏਜਸ ਦੇ ਵਿੱਚ ਲੈਟਿਨ ਦੇ ਨੇ, ਲਾਤੀਨੀ ਜ਼ਬਾਨ ਦੇ ਨੇ, ਪਰ ਉਹ ਕਹਿ ਰਿਹਾ ਵੀ 97% ਜ਼ਬਾਨਾਂ ਦੁਨੀਆ ਦੀਆਂ ਸੰਸਕ੍ਰਿਤ ਚੋਂ ਹੀ ਨਿਕਲੀਆਂ, ਅਰਬੀ ਫਾਰਸੀ ਵੀ ਉਹਨਾਂ ਚੋਂ ਹੈ। ਔਰ ਯੂਨੀਅਨ ਮਿਨਿਸਟਰ ਪ੍ਰਤਾਪ ਚੰਦਰ ਸਾਰੰਗੀ ਹੂ ਸਪੋਕ ਇਨ ਸੰਸਕ੍ਰਿਤ ਔਨ ਦਾ ਬਿੱਲ, ਉਹ ਬਿੱਲ ਦੇ ਉੱਤੇ ਹੋਰ ਹੀ ਸੰਸਕ੍ਰਿਤ ਚ ਰਿਹਾ, ਬੈਠੇ ਨੇ ਨਾ ਉਹਨਾਂ ਨੂੰ ਤਮਿਲਾਂ ਨੂੰ ਪਤਾ, ਦੂਜਿਆਂ ਨੂੰ ਉਹ ਵੀ ਕਹਿੰਦੇ ਹੋਣੇ ਵੀ ਕਿਆ ਹੈ ਇਹ ਪਾਰਲੀਮੈਂਟ ਦੀ ਕਾਰਵਾਈ। ਸੈਡ the language is very flexible and a single sentence can be spoken in many ways. ਸੰਸਕ੍ਰਿਤ ਬੋਲ ਕੇ ਉਹਨਾਂ ਨੂੰ ਦੱਸ ਰਿਹਾ ਜੀ ਇੱਕੋ ਹੀ ਫਿਕਰਾ ਕਈ ਤਰ੍ਹਾਂ ਬੋਲਿਆ ਜਾ ਸਕਦਾ ਹੈ। He also said various English words such as brother and cow are derived from Sanskrit. ਹੁਣ ਕਹਿੰਦਾ ਉਹਨਾਂ ਗਾਉ, ਗਾਉ ਨੂੰ ਹੁਣ ਗਾਂ ਨੂੰ ਕਹਿੰਦਾ ਨਾ ਕਾਉ, ਉਹ ਕਹਿੰਦਾ ਜੀ ਗਾਂ, ਇਹ ਵੀ ਜਿਹੜਾ ਉਹਨਾਂ ਨੇ ਕਾਉ ਕਿਹਾ ਸਾਡੀ ਗਾਉ ਤਾਂ ਪੰਜਾਬੀ ਵਾਲੇ ਕਹਿੰਦੇ ਨੇ, ਇਹ ਤਾਂ ਗਾਂ ਤੇ ਕਾਉ ਦਾ ਕੋਈ ਸਬੰਧ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਬ੍ਰਦਰ, ਹੁਣ ਪਤਾ ਨਹੀਂ ਬ੍ਰਦਰ ਕਿੱਥੋਂ ਆਇਆ, ਭਰਾਤਾ ਕਹਿੰਦਾ ਹੋਣਾ ਨਾ, ਭਰਾਤਾ ਚੋਂ ਆਇਆ। ਸੋ ਕੁੱਲ ਮਿਲਾ ਕੇ ਤੁਸੀਂ ਇਹ ਦੇਖੋ, ਵੈਸੇ ਤਾਂ ਸਾਡੇ ਲਈ ਤਾਂ ਚੰਗਾ ਹੈ ਇਹ ਕਿ ਵੀ ਇਹ ਹੁਣ ਉਸ ਪਾਸੇ ਜਾ ਰਹੇ ਨੇ ਜਿੱਥੇ ਅਸੀਂ ਸ਼ੇਖ ਚਿੱਲੀ ਦੀਆਂ ਕਹਾਣੀਆਂ ਦਾ ਜ਼ਿਕਰ ਕਰਦੇ ਸੀ, ਇਹ ਤਾਂ ਸ਼ੇਖ ਚਿੱਲੀ ਨੂੰ ਮਾਤ ਕਰਤਾ ਹੈ ਐਮਪੀਜ਼ ਔਰ ਮਿਨਿਸਟਰਸ ਨੇ। ਵੈਰੀ ਫਨੀ ਮਾਈਕ ਤੁਹਾਨੂੰ ਦਿੰਦੇ ਜੀ ਡਾਕਟਰ ਸਾਹਿਬ, ਥੈਂਕ ਯੂ। ਸੋ ਸਾਡੇ ਕੋਲ ਪਹਿਲੇ ਸੈਗਮੈਂਟ ਤੇ ਮੈਸੇਜ ਨੇ, ਐਸ ਸੁਰਿੰਦਰ ਜੀ ਸਾਨੂੰ ਲਿਖਦੇ ਨੇ, ਅਜੋਕੇ ਸਮੇਂ ਵਿੱਚ ਪੰਜਾਬੀਆਂ ਨੂੰ ਸਿਰ ਵਾਰਨ ਦੀ ਨਹੀਂ ਸਿਰ ਵਰਤਣ ਦੀ ਲੋੜ ਹੈ। ਦਲਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਪ੍ਰੀਤੀ ਖਾਨਾ ਸਾਨੂੰ ਵਾਹਿਗੁਰੂ ਜੀ ਕਹਿੰਦੇ ਨੇ, ਐਂਡ ਸੁਖਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਖਾਲਸਾ ਜ਼ਿੰਦਾਬਾਦ, 2020 ਜ਼ਿੰਦਾਬਾਦ। ਚਰਨਜੀਤ ਬੱਬੂ ਲਿਖਦੇ ਨੇ ਵਾਹਿਗੁਰੂ ਜੀ, ਐਂਡ ਮਲਕੀਤ ਸਿੰਘ ਲਿਖਦੇ ਨੇ 2020 ਖਾਲਸਾ ਜ਼ਿੰਦਾਬਾਦ। ਭਾਈ ਗੁਰਮੀਤ ਸਿੰਘ ਬੱਬਰ ਜੀ ਫਤਿਹ ਬੁਲਾਉਂਦੇ ਨੇ, ਕੁਲਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਰਾਜਵਿੰਦਰ ਸਿੰਘ ਗਿੱਲ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਭਾਈ ਗੁਰਮੀਤ ਸਿੰਘ ਜੀ ਬੱਬਰ ਸਾਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਮੈਨੂੰ ਇਹ ਲੱਗਦਾ ਹੈ ਕਿ ਬ੍ਰਾਹਮਣਵਾਦੀ ਹੌਲੀ ਹੌਲੀ ਬਾਹਰਲੇ ਦੇਸ਼ਾਂ ਨਾਲ ਬਿਜ਼ਨਸ ਡੀਲ ਕਰਕੇ ਬਾਅਦ ਚ ਉਹਨਾਂ ਨੂੰ ਖਤਮ ਕਰ ਦੇਗਾ। ਇਹਨਾਂ ਦਾ ਪਲਾਨ ਪੂਰੇ ਵਰਲਡ ਨੂੰ ਕੰਟਰੋਲ ਕਰਨਾ ਹੈ, ਬਾਕੀ ਕੰਟਰੀਜ਼ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਨੇ। ਇਹਨਾਂ ਦੇ ਏਜੰਡੇ ਤੋਂ ਦੁਨੀਆ ਨੂੰ ਅਵੇਅਰ ਕਰਨਾ ਚਾਹੀਦਾ ਹੈ। ਰਾਜਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਰਾਜਵਿੰਦਰ ਸਿੰਘ ਗਿੱਲ ਜੀ ਵਾਹਿਗੁਰੂ ਕਹਿੰਦੇ ਨੇ। ਸੋ ਦੂਸਰੇ ਸੈਗਮੈਂਟ ਤੇ ਵੀ ਮੈਸੇਜ ਨੇ, ਸੋ ਮੈਂ ਰਿਟਰੀਵ ਕਰਦੀ ਹਾਂ ਜੀ, ਹੋ ਗਏ ਤੇ ਨਹੀਂ ਮੈਂ ਕੁਝ YouTube ਮੈਸੇਜ ਦੇਖ ਲੈਣੇ। ਹਾਂਜੀ, ਵੀਰ ਸੁਰਿੰਦਰ ਸਿੰਘ ਵਾਹਿਗੁਰੂ ਜੀ ਮਿਹਰ ਕਰਨਾ ਜੀ, ਔਰ ਮੁਬੀਨ ਹੁਸੈਨ ਕਹਿੰਦੇ ਨੇ ਆਈ ਥਿੰਕ ਟੁਡੇ ਇੰਡੀਅਨ ਗਵਰਨਮੈਂਟ ਸੇਇੰਗ ਮੁਸਲਿਮ ਸ਼ੁੱਡ ਗਿਵ ਪ੍ਰੂਫ। ਜ਼ਾਹਰ ਹੈ ਇਹ ਤਾਂ ਅਜੇ ਕਿਉਂਕਿ ਦੋਨੋਂ ਤਿੰਨੋਂ ਐਕਟ ਜੁੜੇ ਹੋਏ ਨੇ, ਜਿਹੜਾ ਇਹਨਾਂ ਨੇ ਨੈਸ਼ਨਲ ਰਜਿਸਟਰੀ ਸਿਟੀਜ਼ਨਸ ਦੀ ਦਾ ਸ਼ੁਰੂ ਕੀਤਾ, ਔਰ ਹੁਣ ਜਿਹੜਾ ਸਿਟੀਜ਼ਨ ਅਮੈਂਡਮੈਂਟ ਬਿੱਲ ਹੈ, ਕਿਉਂਕਿ ਉਹਦੇ 'ਚ ਵੀ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਹੈ ਉਹ ਭਾਰਤ ਭਰ 'ਚ ਲਾਗੂ ਕਰਨ ਦੀ ਗੱਲ ਕਰ ਰਹੇ ਨੇ, ਔਰ ਉਹਨਾਂ ਨੇ ਕਿਹਾ ਜੀ ਸਟੇਟਾਂ ਕੋਲ ਕੋਈ ਆਪਸ਼ਨ ਨਹੀਂ ਹੈ। ਉਹਦੇ 'ਚ ਵੀ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ ਇਹ ਸਬੂਤ ਦੇਣਾ ਪਏਗਾ। ਔਰ ਜਿਵੇਂ ਇੱਕ ਟੀਵੀ ਐਂਕਰ ਕਹਿ ਰਿਹਾ ਸੀ ਕਿ ਜੀ ਹੁਣ ਉਹ ਵਿਚਾਰੇ ਵਕਤ ਪਿਆ ਹੋਇਆ 4-4 ਜਨਰੇਸ਼ਨ ਆਪਣੀ ਨਾਨੀ ਦਾਦੀ ਦੂਜੇ ਕੋਲੋਂ ਜਿਹੜੇ 6-6 ਪੀੜ੍ਹੀਆਂ ਤੋਂ ਇੱਥੇ ਨੇ ਜੀ, ਤੁਸੀਂ ਸਬੂਤ ਦਿਓ ਕਿ ਤੁਹਾਡਾ ਇਹੀ ਦੇਸ਼ ਹੈ। ਔਰ ਉਹਦੇ 'ਚ ਬਿਲਕੁਲ ਇਹ ਠੀਕ ਹੈ ਕਿ ਵੀ ਇਹ ਅਲਟੀਮੇਟਲੀ ਵਨ ਸਟੈਪ ਜਿਹੜਾ ਉਹਨਾਂ ਨੂੰ ਕੱਢ ਕੇ ਭੇਜਣਗੇ ਕਿੱਥੇ, ਲੇਕਿਨ ਡੀਫਰੈਂਚਾਈਜ਼ ਕਰ ਦੇਣਗੇ। ਜਿਹੜਾ ਹੁਣ ਸਟੇਟਲੈਸ ਹੈ, ਜੇ 2 ਮਿਲੀਅਨ ਅਸਾਮ 'ਚ ਸਟੇਟਲੈਸ ਕਰ ਦਿੱਤੇ ਨੇ, ਹਿੰਦੂ ਨੇ ਜਾਂ ਮੁਸਲਮਾਨ ਨੇ, ਉਹਨਾਂ ਕੋਲ ਵੋਟ ਦਾ ਹੱਕ ਨਹੀਂ ਹੈ। ਸੋ
ਕੁੱਲ ਮਿਲਾ ਕੇ ਨਾ ਉਹ ਬੱਚਿਆਂ ਨੂੰ ਐਜੂਕੇਸ਼ਨ ਦੇ ਸਕਦੇ ਨੇ, ਨਾ ਉਹਨਾਂ ਦੀ ਕੋਈ ਆਈਡੀ ਆਧਾਰ ਕਾਰਡ ਨਾਲ ਸਾਰਿਆਂ ਨੂੰ ਜੋੜ ਦਿੱਤਾ, ਉਹ ਕੋਈ ਵੀ ਜਿਹੜਾ ਕੈਰੀ ਕਿਸੇ ਕੋਲ ਨਹੀਂ ਹੋਏਗਾ। ਜੀ ਔਰ ਮਿਸਟਰ ਕਮਰ ਕਹਿੰਦੇ ਨੇ ਕਿ ਐਕਸ ISI ਚੀਫ ਨੇ 2014 ਚ ਕਿਹਾ ਸੀ ਮੋਦੀ ਇੰਡੀਆ ਨੂੰ ਦੁਸ਼ਮਣ ਦੀ ਕੋਈ ਲੋੜ ਨਹੀਂ, ਮੋਦੀ ਆਪ ਹੀ ਸਾਰਿਆਂ ਤੋਂ ਵੱਡਾ ਦੁਸ਼ਮਣ ਹੈ। ਇਹ ਬਿਲਕੁਲ ਠੀਕ ਹੈ। ਸ਼ਾਇਦ ਗੁਲ ਹਮੀਦ ਉਹਨਾਂ ਦੇ ISI ਚੀਫ ਸੀ, ਮੈਂ ਸ਼ਾਇਦ ਐਗਜ਼ੈਕਟ ਨਹੀਂ, ਬੜਾ ਵੈਰੀ ਵਾਈਜ਼ ਮੈਨ। ਜੀ ਮੁਬੀਨ ਹੁਸੈਨ ਕਹਿੰਦੇ ਨੇ ਇਫ ਟੁਮਾਰੋ ਇੰਡੀਅਨ ਗਵਰਨਮੈਂਟ ਸੇਜ਼ ਸਿੱਖ ਪੀਪਲ ਆਲਸੋ ਹੈਵ ਟੂ ਗਿਵ ਪ੍ਰੂਫ ਦੇ ਆਰ ਲਿਵਿੰਗ ਹੀਅਰ ਬਿਫੋਰ 1947 ਦੈਨ ਬਿਲਕੁਲ ਠੀਕ ਹੈ। ਹੁਣ 40% ਸਿੱਖ ਜਿਹੜੇ ਨੇ ਉਹ ਉਸ ਹਿੱਸੇ ਚੋਂ ਆਏ ਨੇ ਜਿਹੜਾ ਅੱਜ ਪਾਕਿਸਤਾਨ ਦਾ ਹਿੱਸਾ ਹੈ, ਜੀ ਜਿਨ੍ਹਾਂ ਨੂੰ ਉਧਰ ਪਨਾਹਗੀਰ ਕਹਿੰਦੇ ਰਹੇ। ਅਜੇ ਵੀ ਕਈ ਇਲਾਕਿਆਂ 'ਚ ਕਹਿਣਗੇ ਜੀ ਉਹ ਪਨਾਹਗੀਰਾਂ ਦਾ ਮੁੰਡਾ ਕੁੜੀ ਅਮਰੀਕਾ ਚਲਾ ਗਿਆ, ਫਲਾਣਾ ਹੋ ਗਿਆ। ਸੋ ਉਹਨਾਂ ਦਾ ਤਾਂ ਉਹ ਦੇਸ਼ ਹੀ ਨਹੀਂ ਜਿਹਨੂੰ ਇਹ ਭਾਰਤ ਕਹਿੰਦੇ ਨੇ। ਸੋ ਕੱਲ ਨੂੰ ਕਹਿਣਗੇ ਜੀ ਤੁਸੀਂ ਤਾਂ ਔਰ ਇਹ ਰੀਅਲ ਪ੍ਰੋਬਲਮ ਹੁੰਦੀ ਹੈ। ਜਿਹੜੇ ਬਜ਼ੁਰਗ 47 ਤੋਂ ਪਹਿਲਾਂ ਦੇ ਜਿਹੜੇ ਜਿਨ੍ਹਾਂ ਦਾ ਜਨਮ ਹੈ, ਜੀ ਉਹ ਜਦੋਂ ਪਾਸਪੋਰਟ ਲਈ ਅਪਲਾਈ ਕਰਦੇ ਨੇ ਤੇ ਉਹ ਹੁਣ ਆਪਣਾ ਜਨਮ ਸਥਾਨ ਜੇ ਉਹਨਾਂ ਨੇ ਲਾਇਲਪੁਰ ਲਿਖਿਆ ਤਾਂ ਜ਼ਾਹਰ ਹੈ ਲਾਇਲਪੁਰ ਪਾਕਿਸਤਾਨ ਲਿਖਣਗੇ ਜਨਮ ਹੋਇਆ, ਉਹਨਾਂ ਦਾ ਪਾਸਪੋਰਟ ਰੋਕੇ ਹੁੰਦੇ ਨੇ ਜੀ ਪਾਕਿਸਤਾਨ ਤੋਂ ਲਓ ਪਾਸਪੋਰਟ, ਤੁਸੀਂ ਤਾਂ ਉੱਥੇ ਜੰਮੇ ਸੀ। ਔਰ ਇਹ ਹੁਣ ਜਾਏਗਾ ਜ਼ਰੂਰ। ਬਿਲਕੁਲ। ਫਿਰ ਬਲਵਿੰਦਰ ਸਿੰਘ ਵੈਰੀ ਨਾਈਸ ਜੀ ਵਜ਼ੀਰ ਲਿਖਦੇ ਨੇ ਹੁਸੈਨ ਨੋ ਸਿੱਖਸ ਆਰ ਨਾਟ ਆਨਸਰੇਬਲ ਟੂ ਇੰਡੀਆ ਬਿਕੋਜ਼ ਸਿੱਖਸ ਵਰ ਨੈਵਰ ਪਾਰਟ ਆਫ ਇੰਡੀਆ ਬਿਫੋਰ 1947 and after 1947 they are living in same Punjab they belong to and Punjab belong to Sikhs not to India। ਇਹ ਠੀਕ ਹੈ ਇੰਡੀਅਨ ਆਕੂਪਾਈਡ ਪੰਜਾਬ ਬਾਰੇ, ਪਰ ਜਿਹੜੇ ਦੂਸਰੇ ਪਾਸਿਓਂ ਆਏ ਨੇ ਉਹਨਾਂ ਨੂੰ ਇਹ ਡੀਫਰੈਂਚਾਈਜ਼ ਕਰ ਸਕਦੇ ਨੇ ਇਹ ਕਹਿ ਕੇ ਕਿ ਜੀ ਸਬੂਤ ਲਿਆਓ ਕਿ ਵੀ ਤੁਸੀਂ ਜੇ 5 ਜਨਰੇਸ਼ਨਾਂ ਪੁਰਾਣੇ ਅਸਾਮ 'ਚ ਰਹਿਣ ਵਾਲੇ ਜਿਹੜੇ ਨੇ ਉਹ ਸਟੇਟਲੈਸ ਕਰ ਦਿੱਤੇ ਨੇ। ਸੋ ਜ਼ਾਹਰ ਹੈ ਇਸ ਲਈ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਵੀ ਆਲ ਮਾਈਨੋਰਟੀਜ਼ ਦੀ ਗੱਲ ਕੀਤੀ ਹੈ ਇਸ ਹਵਾਲੇ ਨਾਲ, ਸਿਟੀਜ਼ਨ ਅਮੈਂਡਮੈਂਟ ਬਿੱਲ ਦੇ ਹਵਾਲੇ ਨਾਲ। ਬਿਲਕੁਲ। ਔਰ ਮਨਿੰਦਰ ਸਿੰਘ ਬੁੱਟਰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਹੁਣ ਬਹੁਤ ਮਿਹਰ ਹੈ, ਕੌਮ ਨੂੰ ਧਿਆਨ ਦੇਣਾ ਜ਼ਰੂਰੀ ਹੈ। ਫਿਰ ਉਹਨਾਂ ਨੇ ਕੋਈ ਧਾਲੀਵਾਲ ਜੀ ਦੀ ਲਾਈਵ 1 ਘੰਟੇ ਦੀ ਵੀਡੀਓ ਦੀ ਗੱਲ ਕੀਤੀ ਹੈ ਤੇ ਉਹਦੇ 'ਚ ਕਿਹਾ ਵੀ ਉਹਦੇ 'ਚ ਸੱਚਾਈ ਸੀ ਤੇ UST ਦੀ ID ਤੋਂ ਉਹਨਾਂ ਨੇ ਸਾਨੂੰ ਇੰਟੈਲੈਕਚੁਅਲ ਕਹਿ ਕੇ ਸਾਡੀ ਤਾਰੀਫ ਕੀਤੀ ਹੈ ਕਿ ਤੁਸੀਂ ਯੂ ਆਰ ਪ੍ਰਾਈਡ ਆਫ ਦਾ ਨੇਸ਼ਨ। ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਜਿਹੜੇ ਅਲਫਾਜ਼ ਨੇ ਤੁਹਾਡੇ ਵਰਗੇ ਵੀਰਾਂ ਦੇ ਉਹੀ ਸਾਨੂੰ ਤੁਰਦਾ ਵੀ ਰੱਖਦੇ ਨੇ। ਜੀ ਔਰ ਇਹ ਵੀਰ ਸੁਰਿੰਦਰ ਸਿੰਘ, ਫਿਰ ਵਾਹਿਗੁਰੂ ਜੀ ਮਿਹਰ ਕਰਨ। ਸ਼ਹਿਜ਼ਾਦ ਅਹਿਮਦ ਜਿਹੜੇ ਨੇ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਕਿਹਾ। ਤੁਸੀਂ ਰਿਟਰੀਵ ਹੋਏ ਮੈਸੇਜ? ਜੀ ਹਾਂ ਜੀ, ਮੈਂ ਗੋਲਾ ਸਿੰਘ ਦਾ ਮੈਸੇਜ ਪੜ੍ਹਦੀ ਹਾਂ। ਲਿਖਦੇ ਨੇ ਕਿ ਮੋਦੀ ਬਾਂਦਰ ਦੇ ਹੱਥ ਵਿੱਚ ਮਾਚਿਸ ਆ ਗਈ, ਹੁਣ ਵੱਧ ਤੋਂ ਵੱਧ ਅੱਗ ਲਾਉਣ ਲਈ ਮਿਹਨਤ ਕਰ ਰਿਹਾ। ਜੀਤਾ ਸੰਦਰ ਜੀ ਵੀ ਸਾਨੂੰ ਮੈਸੇਜ ਲਿਖਦੇ ਨੇ ਹਮੇਸ਼ਾ ਤਰ੍ਹਾਂ ਨਗਾਰਾ ਪੰਥ ਖਾਲਸਾ ਜੀ ਦੀ ID ਤੋਂ ਸਾਨੂੰ ਮੈਸੇਜ ਹੈ। ਡਾਕਟਰ ਸਾਹਿਬ ਜੀ ਪੰਜਾਬ ਨਾਗਰਿਕਤਾ ਕੈਂਪ ਲਾਗੂ ਨਾ ਕਰਨਾ ਵੀ ਇਹ ਵੀ ਸਿੱਖਾਂ ਨੂੰ ਪੰਜਾਬ ਘੱਟ ਗਿਣਤੀ ਕਰਨ ਦੀ ਗਹਿਰੀ ਚਾਲ ਹੈ। ਕੈਪਟਨ ਕੇਂਦਰ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ ਤਾਂ ਜੋ ਬੰਗਲਾਦੇਸ਼ ਦੇ ਹਿੰਦੂ ਨਾਲ ਤੇ ਬਹਾਨੇ ਹੋਰ UP ਬਿਹਾਰ ਹਿੰਦੀ ਬੋਲਦੇ ਭਈਏ ਲੋਕਾਂ ਦੀ ਆਬਾਦੀ ਵਧਾਉਣਾ ਤੇ ਸਿੱਖਾਂ ਨੂੰ ਘੱਟ ਗਿਣਤੀ ਕਰਨਾ ਨੀਤੀ ਹੈ। ਜਿਵੇਂ ਪਿਛਲੇ ਸਾਲਾਂ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਕੁੱਟਣ ਦਾ ਡਰਾਮਾ ਕਰਕੇ ਪੰਜਾਬ ਵਿੱਚ ਵਾੜ ਦਿੱਤੇ ਸਨ। ਜੀ ਸੋ ਇਸੇ ਤਰ੍ਹਾਂ ES ਤੀਰ ਕਹਿੰਦੇ ਨੇ ਆਜ਼ਾਦੀ ਫਰੀडम comes with great responsibility and India as we can see clearly has failed miserably। ਆਜ਼ਾਦੀ ਮਿਲੀ ਸੀ ਤੇ ਬਾਂਦਰ ਚਾਂਬਲ ਗਿਆ ਹੈ। ਔਰ ਇਸੇ ਤਰ੍ਹਾਂ ਅਲੀ ਰਾਣਾ ਮੁਦੱਸਰ ਜੀ ਨੇ ਹਮੇਸ਼ਾ ਦੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਲਵ ਯੂ ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਆਲ ਸਿੱਖ ਬ੍ਰਦਰਸ ਐਂਡ ਸਿਸਟਰਸ ਲਵ ਯੂ। ਸੋ ਨਾਈਸ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।